अस्सलाम वालेकुम बिस्मिल्लाहिर्रहमानिर्रहीम। अल्लाह ताला दी रहमत कर मुश्किल नाल आए दा वला करना शुरू। मन पूरी उम्मीद है तुसें ठीक कर अल्लाह तुहानू खुश रखे, दुख दा तकलीफां दूर रखे, जेह्ड़ी इस हमारी पहले अल्लाह तुहानू इस महफूज रखे। इस बाद नाल आए दा वला करना शुरू। ए मेरे पीछे ले वेख रहे हो तुसीं, एक है ते एक घोड़ा वेखे जे वाइट वाइट और ਉਹਨੂੰ ਕੀ ਕਹਿੰਦੇ ਨੇ ਬਲੈਕ ਵਿੱਚ ਦਾਗ ਨੇ ਬਲੈਕ। ਇਹ ਸਾਡਾ ਤੇ ਦੂਜਾ ਉਹ ਜਿਹੜਾ ਵਾਈਟ ਚਾਚਿਆਂ ਦਾ ਇਹ ਲੈ ਲੇ ਤਕਰੀਬਨ ਅਸੀਂ ਲੈ ਕੁਰਬਾਨੀ ਵਾਸਤੇ ਨੇ ਤੇ ਅਸੀਂ 15 ਕੁ ਦਿਨ ਹੋ ਗਏ ਨੇ, 15-17 ਦਿਨ ਹੋ ਗਏ ਨੇ ਅਸੀਂ ਲਏ ਨੇ ਤੇ ਆਪਣੇ ਪਿੰਡੋਂ ਲਏ ਨੇ ਅਸੀਂ ਆਪਣੇ ਪਿੰਡੋਂ। ਤੇ ਇਹ ਬੜੇ ਵਧੀਆ ਲੱਭ ਗਏ ਨੇ, ਜਿਕਣ ਇਹਨਾਂ ਦੇ ਕੱਦ ਨੇ ਨਾ ਤੇ ਜਿਕਣ ਮਾਸ਼ਾਅੱਲਾ ਪਲੇ ਨੇ ਤੇ 32 ਹਜ਼ਾਰ ਦੇ ਲੱਭੇ ਨੇ। ਜਿਹੜਾ ਵਾਈਟ ਹੈ ਉਹ 33 ਹਜ਼ਾਰ ਦਾ ਲੱਭੇ, ਜਿਹੜਾ ਦੂਜਾ ਹੈ ਉਹ 32 ਹਜ਼ਾਰ ਦਾ ਲੱਭੇ ਤੇ ਪਠਾਣਾ ਕੋਲ ਲਏ ਨੇ ਲੈ ਲੇ ਬੜੇ ਵਧੀਆ ਲੱਭ ਗਏ ਨੇ। ਤੇ ਉਦੋਂ ਅਸੀਂ ਨਾਨਕੇ ਭੇਜ ਦਿੱਤੇ ਸੀ ਨਾ, ਉਦੋਂ ਲੈ ਲਿਆ ਸੀ ਨਾਨਕੇ ਰੋਹੜੇ ਇਹ, ਕਿਉਂਕਿ ਇਹ ਨਾਨਕਿਆਂ ਦੇ ਕਲੇਲਾ ਹਾਂ ਤੇ ਉਹ ਕਹਿੰਦੇ ਸਾਡੇ ਨਾਲ ਭੇਜ ਦਿਓ ਤੇ ਚਲੋ ਰਲ ਮਿਲ ਕੇ ਪੇ ਖਾਣ ਦੇ। ਤੇ ਅੱਜ ਹੋ ਗਈ ਏ 21 ਤਰੀਕ 22 ਤੋਰੀ ਤੇ ਬਾਕੀ ਰਹਿ ਗਏ 8-9 ਦਿਨ। ਹੁਣ ਅਸੀਂ ਆਖਿਆ ਥੋੜ੍ਹੀ ਆਪੂ ਖਿਦਮਤ ਕਰੀਏ ਤੇ ਅੱਜ ਲੈਣ ਦੇ ਨੇ ਰਕਸ਼ੇ ਦੇ ਆਉਂਦੇ ਨੇ ਸੁਬਾਹ ਤੇ ਮੈਂ ਇਹ ਵੀਡੀਓ ਬਣਾਵਾਂਗੇ। ਬਲ ਯਬ ਨਿਕਲ ਗਈ ਸਹੀ ਗੱਲ, ਰਾਜ ਕੱਢੇ ਇਹਨੇ ਕੋਈ ਆਏ ਨਾ ਬਲ ਵੀਡੀਓ ਮੈਂ ਬਣਾਈ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਵਾ। ਤੇ ਵੀਡੀਓ ਬਣਾਈ ਬੜਾ ਮਜ਼ਾ ਆ ਗਿਆ। ਸੁਬਾਹ 'ਚ ਨਿਕਲੇ ਹਾਂ 6:45 ਵਜੇ ਨਾਲ ਲੈ ਲੈਣ ਵਾਸਤੇ ਤੇ ਅੱਧੇ ਘੰਟੇ ਪੌਣੇ ਘੰਟੇ ਦਾ ਰਾਹ ਹੈ ਸਾਡੇ ਨਾਨਕੇ ਤੇ ਅਸੀਂ 7 ਵਜੇ ਘਰ ਵੀ ਆ ਗਏ। ਜਿਸ ਅਸੀਂ ਘਰ ਆਏ ਹਾਂ ਸਾਡਾ ਜਿਹੜਾ ਪੂਰਾ ਅੱਡਾ ਹੈ ਨਾ ਇਹ ਟੋਟਲ ਬੰਦ ਆ, ਕੋਈ ਦੁਕਾਨ ਨਹੀਂ ਆਹੀ ਖੁੱਲੀ, ਕੋਈ ਇੱਕ ਦੋ ਆਹੀ ਜਿਹੜੀ ਚਾਹ ਦੀ ਆਹੀ ਉਹ ਖੁੱਲੀ ਸੀ, ਬਾਕੀ ਬੰਦ ਆਈਆਂ। ਤੇ ਸੁਬਾਹ ਅਸੀਂ ਲੈਂਦੇ ਸੀ ਵਾਹ ਮਾਰੇ ਸੁੱਤੀ ਇਹੀ। ਤੇ ਹੁਣ ਮੈਂ ਤੁਹਾਡੇ ਕੋਲ ਮਾਜ਼ਰਤ ਚਾਹੁੰਦਾ ਵਾਂ ਕੁਰਬਾਨੀ ਤੇ ਈਦ ਤਾਂ ਹੀ ਨਾ ਮੈਂ ਕਿਹਾ ਤਾਂ ਕੋਈ ਬਾਹਰ ਵੀਡੀਓ ਨਾ ਬਣਾ ਸਕਾਂ ਤੇ ਅਗਲੇ ਜਿਹੜੇ ਵਲਾਗ ਆਉਣ ਤੇ ਉਹਦੇ ਵਿੱਚ ਤੁਹਾਨੂੰ ਲੈ ਲਈ ਦਿਸਣ ਦੇ ਲੇਲਿਆਂ ਦਾ ਬੈਣ ਉੱਠਣ ਚੁਗਣ ਚੁਗਾਣ ਤੇ ਇਹ ਤੁਹਾਡੇ ਨਾਲ ਸ਼ੇਅਰ ਕਰਨ ਦੇ ਤੇ ਮਾਜ਼ਰਤ ਚਾਹੁੰਦੇ ਹਾਂ ਕਿ ਈਦ ਤਾਈਂ ਬਾਹਰ ਕਿਤੇ ਨਾ ਜਾ ਸਕੀਏ। ਈਦ ਦੇ ਨੇੜੇ ਲਾਕਡਾਊਨ ਜਿਹੜਾ ਸਖਤ ਹੋ ਜਾਣਾ ਥੋੜ੍ਹਾ ਤੁਹਾਨੂੰ ਪਤਾ ਹੈ ਤੇ ਇਸ ਵਾਸਤੇ ਮਾਜ਼ਰਤ ਦੇ ਨਾਲ ਤੁਹਾਡੇ ਕੋਲ ਮਾਫੀ ਮੰਗਣੀ ਆ। ਤੇ ਫਿਰ ਇਨਸ਼ਾਅੱਲਾ ਅਗਰ ਮੌਕਾ ਮਿਲੇ ਨਾ ਇਹ ਹਫ਼ਤੇ ਵਿੱਚ ਹੀ ਤੇ ਇਨਸ਼ਾਅੱਲਾ ਕਿਤੇ ਜਾਵਾਂਗੇ, ਇਨਸ਼ਾਅੱਲਾ ਜ਼ਰੂਰ ਜਾਵਾਂਗੇ ਤੇ ਤੁਹਾਡੇ ਵਾਸਤੇ ਨਵੀਂ ਦੀ ਨਵੀਂ ਵੀਡੀਓ ਲੈ ਕੇ ਆਵਾਂ ਕਰਾਂਗੇ। ਤੇ ਰਾਤੀ ਬਣਨੇ ਨੇ ਇੱਥੇ ਤੇ ਆਪਾਂ ਨੇ ਸੌਣਾ ਇੱਥੇ ਮੰਜੀ ਢਾਹ ਕੇ ਤੇ ਪੂਰੀ ਰਾਤ ਇਹਨਾਂ ਦੀ ਰਾਖੀ ਕਰਨੀ ਹੈ ਜਨਾਬ ਮੇਰੀ। ਬਾਕੀ ਖੋਲ ਕੇ ਲੈਣਾ ਲੈ ਜੇ ਇਹ, ਕਿਉਂਕਿ ਜਿਹੜਾ ਜਾਨਵਰ ਹੈ ਨਾ ਇਹ ਜਾਨਵਰ ਮਤਲਬ ਇਹ ਦਿਹਾੜੇ ਤੁਹਾਨੂੰ ਪਤਾ ਹੈ ਮਤਲਬ ਜਿਹੜੀ ਚੀਜ਼ ਦੀ ਜ਼ਿਆਦਾ ਡਿਮਾਂਡ ਹੁੰਦੀ ਕੁਰਬਾਨੀ 'ਤੇ ਹੁੰਦੀ ਹੈ ਤੇ ਉਹ ਬੰਦੇ ਹੁੰਦੇ ਨੇ ਜਿਹੜੇ ਸੜਕ ਤੋਂ ਲੈ ਕੇ ਜਾ ਰਹੇ ਹੁੰਦੇ ਨੇ, ਪਿੱਛੋਂ 2 ਮੋਟਰਸਾਈਕਲ ਆਉਂਦੇ ਨੇ ਲੇਲਾ ਚੁੱਕਦੇ ਨੇ ਵਿਸ਼ਕਾਰ ਧਰ ਕੇ ਉਹ ਭਜਾਉਂਦੇ ਜਾਂਦੇ ਨੇ ਤੇ ਉਸ ਵਾਸਤੇ ਬਾਕੀ ਅੱਲਾ ਬਿਹਤਰ ਕਰਦਾ ਜੋ ਕਰਦਾ ਤੇ ਆਪਣੀ ਤਿਆਰ ਜ਼ਰੂਰੀ ਹੁੰਦੀ ਹੈ। ਤੇ ਬਾਕੀ ਸੁਬਾਹ ਅਸੀਂ ਨਿਕਲੇ ਹਾਂ 6:30 ਵਜੇ ਤੇ ਤੁਹਾਨੂੰ ਜਿਹੜਾ ਸਫ਼ਰ ਰਾਜ ਕੀਤਾ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੇ ਆ। ਬਾਕੀ ਲੇਲਿਆਂ ਦਾ ਜਿਹੜਾ ਕੀਤਾ ਅੱਜ ਦਿਹਾੜੀ ਜਿਹੜਾ ਕੀਤਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੇ ਆ। ਤੇ ਮੈਂ ਹੁਣ ਪਿੱਛੇ ਪਾਵਾਂ ਅਸੀਂ ਲੈ ਲੈਣ ਆਇਆ ਨਾਨਕਿਓਂ। ਇਹ ਲੈ ਵੇਖੇ ਜੇ ਰੱਖੇ ਸਾਡੇ। ਅਸੀਂ ਸੁਬਾਹ ਨਿਕਲੇ ਹਾਂ 5:45 ਵਜੇ ਨਾਲ ਘਰੋਂ, ਅੱਧੇ ਘੰਟੇ 'ਚ ਪਹੁੰਚ ਗਏ ਇੱਥੇ। ਲੈ 20 ਤਾਰ ਲੈ ਇਹ ਬੰਦਿਆਂ ਨੇ ਮੂੰਜੀ ਲਾਈ ਚਾਵਲ ਦੀ ਫਸਲ।
ਤੇ ਇਹ ਸਾਡਾ ਪਿੰਡ ਇੱਥੇ ਅਸੀਂ ਖਲੋਤੇ ਹਾਂ। ਅਸੀਂ ਪਹੁੰਚ ਆਏ ਘਰ ਹੁਣ ਲੇਲੇ ਲਾਲ ਲੇਲੇ ਘਰ ਪਹੁੰਚ ਗਏ ਨੇ। ਘਰ ਜਿਹੜੀ ਜਾਨਵਰ ਲਿਆਉਣਾ ਘਰ ਜਿਹੜਾ ਪਾਕ ਜਾਨਵਰ ਹੁੰਦੇ ਤੇ ਉਹ ਘਰ ਲਿਆਉਣ ਦਾ ਜਿਹੜਾ ਪਹਿਲਾ ਕੰਮ ਕਰਦੇ ਨੇ ਉਹਦੇ ਉੱਤੇ ਪਾਣੀ ਵਾਰ ਕੇ ਉਹਦੇ ਛੱਡਦੇ ਨੇ ਤੇ ਹੁਣ ਉਹ ਕਰਾਂਦੇ। ਇਹ ਰੱਸੀ ਲੇਲੇ ਵਾਸਤੇ ਲਈ ਹੈ ਕਿਉਂਕਿ ਲੇਲੇ ਸਾਡੇ ਨਾਲ ਹੀ ਬਿਲਕੁਲ ਭਰਤੀ ਹੈ। ਉੱਥੇ ਘਾਹ ਬਹੁਤ ਚੰਗੇ ਅਤੇ ਉੱਥੇ ਲੰਘਾਂ ਦੇ ਮਤਲਬ ਰੱਸੀ ਲੰਮੀ ਬੰਨ੍ਹ ਕੇ ਨਾ ਉਹਨਾਂ ਨੂੰ ਬੰਨ੍ਹਣਾ ਦੇ ਆਪਣੀ ਮਰਜ਼ੀ ਨਾਲ ਪੇਜ ਉਗਾਉਣ ਦੇ। ਇਹ ਰੱਸੀ ਲੈਂਦੀ ਹੈ। ਇਹ ਦਾਵਣ ਬੱਚੀ ਹੈ, ਮੰਜੀ ਦੀ ਦਾਵਣ ਨਹੀਂ ਹੁੰਦੀ, ਇਹ ਬੱਚੀ ਤੇ ਕੰਮ ਦੇਗੀ ਅੱਗ। ਛੁਰੀ ਵੀ ਲੈ ਰਹੀ ਜਿੰਨੀ ਲੋੜ ਹੈ ਉਹਨੂੰ ਲਾ ਲੈਂਦੇ, ਬਾਕੀ ਫਿਰ ਸਮਾਨ ਲਾਉਂਦੇ। ਦੋ ਹੋ ਗਏ ਨੇ ਤੇ ਲੇਲੇ ਵੀ ਦੋ ਹੀ ਨੇ। ਇਹ ਲੰਘਾਂ ਨੇ ਹੁਣ ਲੇਲੇ ਲੰਘਣੇ ਨੇ ਭਰਤੀ ਦੇ। ਇੱਥੇ ਪੂਰੀ ਦਿਹਾੜੀ ਚੁੱਕਦੇ ਰਹਿਣ ਦੇ। ਇਹ ਹੁਣ ਲੇਲਿਆਂ ਵਾਸਤੇ ਲੈਣ ਆਏ ਆ ਤੂੜੀ। ਇਹਨੂੰ ਅਸੀਂ ਆਪਣੀ ਜ਼ੁਬਾਨੀ ਕਹਿੰਦੇ ਆ ਭੋ। ਇਹ ਜਿਹੜਾ ਕਣਕ ਆਈ ਦੀ ਹੈ ਨਾ ਦਾਣੇ ਵੱਖਰੇ ਤੇ ਉਹਦਾ ਜਿਹੜਾ ਭੋ ਹੁੰਦਾ ਵੱਖਰਾ ਹੁੰਦਾ। ਕਈ ਬੰਦੇ ਉਹਨੂੰ ਬੋਲਦੇ ਨੇ ਤੂੜੀ, ਕਈ ਬੰਦੇ ਬੋਲਦੇ ਨੇ ਭੋ ਤੇ ਅਸੀਂ ਭੋ ਹੀ ਬੋਲਦੇ ਹਾਂ। ਤੇ ਇਹ ਇਕੱਠਾ ਕਰ ਲੈਨੇ ਤਰੋੜੀ ਪਾ ਲਾਂਦੇ। ਕੋਈ ਹਫਤਾ ਕੱਢ ਜੇਦਾ ਤੇ ਹਫਤੇ ਹੀ ਤਕਰੀਬਨ ਇਹ ਜ਼ਰੂਰ ਰਹਿ ਗਏ। ਥੋੜਾ ਹੋਰ ਪਾ ਲਈ ਯਾਰ ਅਮਨ ਦੇ ਇਹ ਜਿਹੜੀ ਤੂੜੀ ਆਂਦੀ ਏ ਉਹਦੇ ਉੱਤੇ ਵੰਡਾ ਪਾਇਆ ਮਤਲਬ ਦਾਲ। ਇੱਥੇ ਵੇਖਿਆ ਕਿਕਣ ਖਾਂਦੇ ਨੇ ਪਏ। ਵੇਖਿਆ ਜੀ ਗੱਲ ਮੰਨਦਾ ਕਿ ਨਹੀਂ। ਛੇ ਆ ਸੁਣ ਲੈ ਹੁਣ ਉਹਦਾ ਗਵੰਡਾ ਪਿਆ, ਹੁਣ ਕਿਸੇ ਨਹੀਂ ਸੁਣਦਾ। ਇਹ ਵੇਖ ਲਓ ਜੇਕਰ ਤੁਸੀਂ ਪਲਾਹ ਬਣਿਆ ਹੋਵੇ ਉਹਦੇ ਵਿੱਚੋਂ ਚਾਵਲ ਛੱਡ ਦਿੰਦੇ ਹੋ ਤੇ ਬੋਟੀਆਂ ਚੁਣ ਕੇ ਖਾ ਜਾਂਦੇ ਹੋ। ਉਹ ਹਿਸਾਬ ਹੈ। ਇਹ ਭੋ ਤੇ ਤੂੜੀ ਉੱਤੇ ਪਾਈ ਦਾਲ ਚੁਣ ਕੇ ਖਾਈ ਆਉਂਦਾ, ਫਿਰ ਭੋ ਛੱਡੀ ਆਉਂਦਾ। ਫਿਰ ਇਹ ਸਾਰਾ ਹਿਸਾਬ ਤੁਹਾਡੇ ਵਾਲਾ ਹੀ ਹੈ। ਜੇਕਰ ਤੁਸੀਂ ਬੋਟੀਆਂ ਚੁਣ ਕੇ ਚਾਵਲ ਛੱਡ ਦਿੰਦੇ ਹੋ ਨਾ, ਉਹ ਹਿਸਾਬ ਕਰਦਾ ਪਿਆ। ਇਹ ਵੇਖ ਲਓ ਇਹ ਟੋਆ ਕੀਤੇ ਸੂ ਇੱਥੋਂ ਦਾਲ ਆਹੀ ਲੱਭ ਗਈ ਸੂ। ਠੀਕ ਹੈ, ਇਹਦਾ ਹੁਣ ਦਾਲ ਦੇ ਵੇਖੇ ਜੀ ਦਾਣੇ ਨਜ਼ਰ ਆਉਂਦੇ ਪਏ ਨਾ, ਇਹ ਦਾਲ ਚੁਣਦਾ ਪਿਆ।
ਪੋ ਛੱਡੀਆਂ ਹੁੰਦਾ ਪਏ, ਵੇਖਿਆ ਜੇ ਮੂੰਹ ਮਾਰ ਕੇ ਪੋ ਪਰਾਂ ਕਰੀਆਂ ਹੁੰਦਾ, ਦਾਲ ਦੇ ਦਾਣੇ ਛੁੜੀਆਂ ਹੁੰਦਾ ਪਏ। ਤੇ ਮੈਨੂੰ ਜ਼ਿਆਦਾ ਦਿਓ ਹੁਣ, ਕਿਉਂਕਿ ਮੈਂ ਜਾਣਾ ਦੁੱਧ ਲੈਣ। ਤੇ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਤੇ ਇਹ ਅਸੀਂ ਹੁਣ ਇਹਦੀ ਚੰਗੀ ਖਾਤਰ ਕਰਾਂਗੇ, ਕਿਉਂਕਿ ਜਿਹੜੀ ਕੁਰਬਾਨੀ ਹੁੰਦੀ ਹੈ ਨਾ, ਇਹਦੇ ਹਰ ਇੱਕ ਵਾਲ ਦੇ ਬਰਾਬਰ ਜਿਹੜਾ ਸਾਹਮਣਾ ਹੁੰਦਾ ਨਾ, ਜਿਹਨੇ ਸਾਹਮਣਾ ਹੁੰਦਾ, ਜਿਹਨੇ ਇਹਦੀ ਦੇਖਭਾਲ ਕਰਨੀ ਹੁੰਦੀ ਹੈ, ਜਿਹਦੇ ਨਾਂ ਦੇ ਹੁੰਦੀ ਹੈ, ਇਹ ਦੋ ਬੰਦਿਆਂ ਨੂੰ। ਤੇ ਹਰ ਇੱਕ ਵਾਲ ਦੇ ਬਰਾਬਰ ਇੱਕ ਨਿਕਲ ਲੱਭਦੀ ਹੈ। ਹੁਣ ਤੁਸੀਂ ਸਿਰ ਤੋਂ ਲੈ ਕੇ ਪੈਰ ਤੱਕ ਤੁਸੀਂ ਗਿਣ ਨਹੀਂ ਸਕਦੇ ਕਿੰਨੇ ਵਾਲ ਨੇ, ਇੰਨੇ ਹਿੱਸੇ ਵਿੱਚ ਤੁਸੀਂ ਗਿਣ ਨਹੀਂ ਸਕਦੇ ਕਿੰਨੇ ਵਾਲ ਨੇ ਦੇ। ਤੇ ਵੇਖ ਲਓ ਇਹਦੇ ਵਿੱਚ ਕਿੰਨੀਆਂ ਬੇਸ਼ੁਮਾਰ ਨੇਕੀਆਂ ਨੇ। ਜਿਹੜੀ ਇਹਦੀ ਖਿਦਮਤ ਕਰੇ ਤਾਂ ਤੁਹਾਨੂੰ ਨੇਕੀਆਂ ਲੱਭਣਗੀਆਂ। ਤੇ ਫ੍ਰੀ ਵਿੱਚ ਸਮਝ ਲਓ, ਫ੍ਰੀ ਵਿੱਚ ਨੇ ਤੇ ਨੇਕੀਆਂ ਬਿਲਕੁਲ ਲਾਉਂਦੇ ਸੀ। ਤੇ ਬਾਕੀ ਇਹ ਕਹਿੰਦੇ ਜਿਹੜੀ ਕੁਰਬਾਨੀ ਹੁੰਦੀ ਨਾ, ਇਹ ਪੁਲਿਸ ਰਾਜ ਦੇ ਕੰਮ ਆਵੇਗੀ। ਇਹ ਸਾਨੂੰ ਲੈ ਕੇ ਪੁਲਿਸ ਰਾਜ ਜਿਹੜਾ ਨਾ ਉਹ ਕ੍ਰਾਸ ਕਰਾਏਗੀ। ਤੇ ਇਸ ਤੋਂ ਵੱਡੀ ਜਿਹੜੀ ਸਾਡੇ ਤੋਂ ਕੀ ਹੋ ਸਕਦੀ ਹੈ। ਅਸੀਂ ਇਹਦੀ ਪੂਰੀ ਖਿਦਮਤ ਕਰਾਂਗੇ ਤੇ ਜਿੰਨੀ ਕੋਈ ਹੋ ਸਕਿਆ। ਤੇ ਬਾਕੀ ਸਾਨੂੰ ਦਿਓ इजाज़त, फिर मिलेंगे एक नई वीडियो ਨਾਲ। तब तक के लिए इजाज़त दीजिए। अपने मेज़बान उस्मानी को अल्लाह हाफ़िज़।